ਜੀ ਡਾਕਟਰ ਸਾਹਿਬ, ਅਗਲਾ ਇਸ਼ੂ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜਾ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਅਸੀਂ ਜਦੋਂ ਕਿ ਉਸ ਸਾਜ਼ਿਸ਼ ਦਾ ਜ਼ਿਕਰ ਕੀਤਾ ਹੈ ਜਿਹੜੀ ਕਿ ਅਜੀਤ ਡੋਵਲ ਕਿਵੇਂ ਗੱਲਬਾਤ ਦੇ ਬਹਾਨੇ ਨਾਲ ਔਰ ਬਾਹਰਲੇ ਜਿਹੜੇ ਉਹਨਾਂ ਦੇ ਟੌਂਟ ਪਟੌਂਟ ਦਾ ਰੋਲ ਅਦਾ ਕਰ ਰਹੇ ਨੇ, ਉਹ ਕਿਵੇਂ ਸਿੱਖ ਕੈਦੀਆਂ ਦੀ, ਰਾਜਸੀ ਕੈਦੀਆਂ ਦੀ ਰਿਹਾਈ ਦੇ ਮੁੱਦੇ ਨੂੰ ਆਧਾਰ ਬਣਾ ਕੇ ਔਰ ਇਹ ਕਹਿ ਕੇ ਜੀ 31 ਸਾਲ ਬਾਅਦ ਪਹਿਲੀ ਵਾਰੀ ਸਾਡਾ ਜਿਹੜਾ ਉਹ ਹੋਇਆ ਇੱਕ ਇੰਡੀਅਨ ਗਵਰਨਮੈਂਟ ਦੇ ਨਾਲ ਰਾਬਤਾ ਔਰ ਆਈਸ ਬ੍ਰੇਕ ਹੋਈ ਹੈ ਔਰ ਹਰ 2 ਮਹੀਨੇ ਬਾਅਦ ਮੀਟਿੰਗ ਹੋਏਗੀ ਔਰ ਬਲੈਕ ਲਿਸਟਾਂ ਅਸੀਂ ਖਤਮ ਕਰ ਦਿਆਂਗੇ ਔਰ ਇਹ ਕਰ ਦਿਆਂਗੇ, ਉਹ ਕਰ ਦਿਆਂਗੇ ਜੀ। ਔਰ ਅਸੀਂ ਇਹ ਵਾਰਨ ਕੀਤਾ ਸੀ ਕਿ ਵੀ ਕਿਸ ਤਰੀਕੇ ਨਾਲ ਇੱਕ ਸੈਲ ਆਊਟ ਦੀ ਤਿਆਰੀ ਹੈ ਔਰ ਉਸ ਦੇ ਉੱਤੇ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ, ਸਰੋਤਿਆਂ ਨੇ ਸਾਨੂੰ ਕਮੈਂਟ ਵੀ ਕੀਤਾ ਕਿਉਂਕਿ ਅਸੀਂ ਇਹ ਕਿਹਾ ਸੀ ਕਿ ਬਈ ਉਸ ਕਿ ਇਸ ਕਿਸਮ ਦੇ ਮਾਮਲੇ 'ਚ ਸਿਰ ਪਸਾਣ ਦੀ ਪਤਾ ਨਹੀਂ ਜਿਹੜਾ ਉਹ ਦਾਮਨ ਦਾ ਮੈਂ ਸ਼ੇਅਰ ਵੀ ਕੋਟ ਕੀਤਾ ਸੀ ਕਿ ਬਈ ਸਾਡਾ ਪਤਾ ਨਹੀਂ ਉਸ ਸ਼ੌਕ ਹੀ ਹੈ ਸਿਰ ਭਨਾਉਣ ਦਾ ਜਾਂ ਸਿਰ ਪਸਾਣ ਦਾ, ਲੇਕਿਨ ਬਹੁਤ ਸਾਰੇ ਦਰਸ਼ਕਾਂ ਨੇ ਐਪਰੀਸ਼ੀਏਟ ਕੀਤਾ। ਪਰ ਮੈਂ ਸਮਝਦਾ ਵੀ ਕਈ ਵਾਰੀ ਇਹ ਤਾਂ ਨਹੀਂ ਹੈ ਕਿ ਵੀ ਕੋਈ ਤੁਸੀਂ ਦੂਸਰਾ ਗਿਆਨ ਰੱਖਦੇ ਹੋ ਕਿ ਜੇ ਤੁਹਾਨੂੰ ਪਤਾ ਹੁੰਦਾ, ਕਈ ਵਾਰੀ ਤੁਹਾਨੂੰ ਜਿਹਨੂੰ ਕਹਿੰਦੇ ਨੇ, ਮੈਂ ਅਮਰੀਕਨ ਉਹ ਡਕ ਟੈਸਟ ਦੀ ਅਕਸਰ ਗੱਲ ਕਰਦਾ ਹੁੰਦਾ ਹੈ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ ਜੀ, ਕਿ ਵੀ ਜਿਹਦੀ ਬਤਖ ਵਰਗੀ ਜਿਹੜੀ ਹੈ ਉਹ ਸ਼ਕਲ ਹੈ, ਤੋਰ ਹੈ ਜੀ, ਉਹਦੀ ਕੁਐਂ ਕੁਐਂ ਉਹ ਬਤਖ ਹੀ ਹੈ ਜੀ। ਹੁਣ ਉਸ ਸੈਗਮੈਂਟ ਦੇ ਵਿੱਚ ਵੀ ਮੈਂ ਕਿਹਾ ਸੀ ਕਿ ਇਹ ਰੁਲਦੇ ਦਾ ਕੰਮ ਜਿਹੜਾ ਰਾਸ਼ਟਰੀ ਸਿੱਖ ਸੰਗਤ ਵਾਲਾ ਪ੍ਰਧਾਨ ਸੀ, ਜਿਹਨੇ ਕਿਸ ਤਰੀਕੇ ਨਾਲ ਜੁਝਾਰੂਆਂ ਤੱਕ ਸਾਂਝ ਬਣਾਈ, ਕਿਵੇਂ ਉਹਨੇ ਬ੍ਰੇਕ ਡਾਊਨ ਜਿਹੜਾ ਵਿੱਚੋਂ ਕਰਵਾਇਆ, ਮੋਦੀ ਤੱਕ ਗੱਲ ਗੁਜਰਾਤ ਤੱਕ ਪਹੁੰਚਾਈ, ਕਿ ਹੁਣ ਵੀ ਇਹ ਜਿਹੜਾ ਮੂਵ ਹੈ ਇਹ ਉਹੀ ਸਾਜ਼ਿਸ਼ ਦੀ ਕੰਟੀਨਿਊਟੀ ਹੈ। ਔਰ ਅੱਜ ਜਦੋਂ ਕਿ ਅਸੀਂ ਪ੍ਰੋਮੀਨੈਂਟ ਖਬਰ TNN ਦੇ ਥੱਲੇ IPS ਜਰਨਲਿਸਟ ਨੇ ਕੀਤੀ ਹੈ ਤੇ ਉਹਨੇ ਸਾਡਾ ਹੁਣ ਇਧਰ ਜਿਹੜਾ ਡਾਕਟਰ ਰਾਏ ਜਿਹਨੇ ਕਲੇਮ ਕੀਤਾ, ਜਸਦੇਵ ਰਾਏ ਇੰਗਲੈਂਡ ਦੇ, ਕਿ ਜੀ ਸਾਡੀ ਗੱਲਬਾਤ ਹੋ ਗਈ, ਹੁਣ ਉਹ ਛੱਡ ਦਿੱਤਾ ਵਰਿਆਮ ਸਿੰਘ ਨੂੰ, ਹੁਣ ਜਿਹੜਾ ਉਹ ਲਾਲ ਸਿੰਘ ਦਾ ਕੇਸ ਲੈ ਲਿਆ, ਬਾਕੀ ਵੀ ਹੋ ਜਾਏਗਾ। ਔਰ ਇਧਰ ਅੱਜ ਜਿੱਥੋਂ ਪਾਵਰ ਆਈ, ਜਿਹੜੇ ਲੋਕ ਅਲਟੀਮੇਟਲੀ ਇਸ ਕਾਮਯਾਬ ਹੋ ਰਹੇ ਨੇ ਕਿ ਸਿੱਖਾਂ 'ਚ ਘੁਸਪੈਠ ਕਰਨੀ ਹੈ, ਉਹਨਾਂ ਨੇ ਅਸਲੀ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, ਅੰਗਰੇਜ਼ੀ ਤਾਂ ਕਹਿੰਦੇ ਨੇ ਕੈਟ ਆਊਟ ਆਫ ਦਾ ਬੈਗ, ਪੰਜਾਬੀ ਤਾਂ ਅਸੀਂ ਕਹਾਂਗੇ ਕਿ ਬਿੱਲੀ ਝੋਲੇ ਤੋਂ ਬਾਹਰ। ਹੁਣ ਪਤਾ ਨਹੀਂ ਪਹਿਲਾਂ ਬਿੱਲੀ ਨੂੰ ਝੋਲੇ 'ਚ ਕੋ ਲਿਜਾ ਰਿਹਾ ਹੋਣਾ ਕਿਸੇ ਨੇ, ਕਿਹਾ ਕੀ ਹੈ, ਕਬੂਤਰ ਨੇ ਕੀ ਹੈ, ਬਿੱਲੀ ਆ ਗਈ ਮਾਸੀ ਬਾਹਰ, ਹਾਂਜੀ ਇਹ ਤਾਂ ਬਿੱਲੀ ਬਾਹਰ ਆ ਗਈ ਝੋਲੇ 'ਚੋਂ ਜੀ। ਸੋ ਅੱਜ ਦੀ ਇਹ ਖਬਰ ਜਿਹੜੀ ਹੈ ਉਹਨਾਂ ਦੇ ਨੈਟਵਰਕ ਦੀ ਹੈ, RSS ਏਡਿੰਗ ਟਾਕਸ ਬਿਟਵੀਨ ਸਿੱਖਸ ਸੈਂਟਰ, ਕਿ RSS ਜਿਹੜਾ ਉਹ ਗੱਲਬਾਤ ਕਰ ਰਿਹਾ ਹੈ ਸਿੱਖਾਂ ਔਰ ਸੈਂਟਰ ਦੇ ਵਿਚਾਲੇ। ਔਰ ਮੈਂ ਖਬਰ ਨੂੰ ਐ ਸੱਚ ਪੜ੍ਹਨੀ ਚਾਹੁੰਦਾ ਤਾਂ ਕਿ ਇਹ ਨਾ ਲੱਗੇ, ਨਾ ਪਹਿਲੀ ਖਬਰ ਅਸੀਂ ਬਣਾਈ ਸੀ ਉਹ ਵੀ ਹਿੰਦੁਸਤਾਨ ਟਾਈਮਜ਼ ਛਪੀ ਸੀ, ਪਰ ਕਿਉਂਕਿ ਉਹਦੇ 'ਚ ਬਹੁਤ ਸਾਰੀ ਕੋਲ ਡਾਕਟਰ ਰਾਏ ਦੀ ਸੀ ਕਿ ਡਾਕਟਰ ਰਾਏ ਨੇ ਕਿਹਾ ਅਜੀਤ ਡੋਵਲ ਮੰਨ ਗਿਆ, ਅਜੀਤ ਡੋਵਲ ਇਹ ਕਹਿ ਰਿਹਾ, ਅਜੀਤ ਡੋਵਲ ਨੇ ਕੋਈ ਆਪਣੀ ਸਟੇਟਮੈਂਟ ਨਹੀਂ ਸੀ ਦਿੱਤੀ ਹੋਈ। ਪਰ ਅੱਜ ਜੋ ਹੁਣ ਕਹਿ ਰਿਹਾ ਹੈ, ਇਹ ਰਾਸ਼ਟਰੀ ਸਿੱਖ ਸੰਗਤ ਦਾ ਆਲ ਇੰਡੀਆ ਲੈਵਲ ਦਾ ਜਿਹੜਾ ਜਨਰਲ ਸੈਕਟਰੀ ਅਵਤਾਰ ਸਿੰਘ ਸ਼ਾਸਤਰੀ, ਔਰ ਇਹਨੇ ਜਿਹੜਾ ਖਦਸ਼ਾ 2 ਦਿਨ ਪਹਿਲਾਂ ਮੈਨੂੰ ਸੀ ਕਿ ਇਹ ਗੱਲ ਕਿੱਧਰੋਂ ਆਈ ਹੈ ਤੇ ਕਿੱਧਰ ਨੂੰ ਜਾ ਰਹੀ ਹੈ, ਇਸ ਖਬਰ ਨੇ ਸਾਡੀ ਪੋਜੀਸ਼ਨ ਐਟਲੀਸਟ ਉਹ ਸਪਸ਼ਟ ਕਰ ਦਿੱਤੀ ਹੈ ਕਿ ਅਸੀਂ ਠੀਕ ਦਿਸ਼ਾ ਵੱਲ, ਠੀਕ ਨਿਸ਼ਾਨੇ ਤੇ ਤੀਰ ਮਾਰਿਆ। ਔਰ ਇਹ ਖਬਰ ਜਲੰਧਰ ਡੇਟਲਾਈਨ ਦੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਐਫੀਲੀਏਟ ਰਾਸ਼ਟਰੀ ਸਿੱਖ ਸੰਗਤ has claimed that the Sangh has been facilitating negotiations between Sikhs abroad and the union government for resolution of the community's issues। ਲੈ ਲਓ ਹੁਣ ਪਹਿਲੀ ਗੱਲ ਹੀ ਕਿ ਰਾਸ਼ਟਰੀ ਸਿੱਖ ਸੰਗਤ ਨੇ, ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਐਫੀਲੀਏਟ ਹੈ, ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਬਾਹਰਲੇ ਸਿੱਖਾਂ ਦੀ ਔਰ ਸੈਂਟਰ ਗਵਰਨਮੈਂਟ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹਨੂੰ ਅਸੀਂ ਹੀ ਜਿਹੜਾ ਹੈ ਉਹ ਕਰਾ ਰਹੇ ਹਾਂ, ਫੈਸਿਲਿਟੇਟ ਹੈ ਮਤਲਬ ਅਸੀਂ ਵਿਚੋਲੇ ਹਾਂ ਉਸਦੇ ਜੀ। It says the RSS has taken up the issues of release of Sikh prisoners and scrapping blacklisting of NRI Sikhs। ਉਹਨੇ ਕਿਹਾ ਜੀ RSS ਨੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਔਰ ਬਾਹਰਲੇ ਜਿਹੜੇ ਨਾਨ ਰੈਜ਼ੀਡੈਂਟ ਇੰਡੀਅਨ ਸਿੱਖ ਨੇ ਉਹਨਾਂ ਦੀਆਂ ਬਲੈਕ ਲਿਸਟਾਂ ਖਤਮ ਕਰਨ ਦਾ ਇਸ਼ੂ ਚੱਕਿਆ। ਸੰਗਤ ਹੈਜ਼ ਆਲਸੋ ਕਲੇਮਡ, ਰਾਸ਼ਟਰੀ ਸਿੱਖ ਸੰਗਤ ਦਾ ਮਤਲਬ ਹੈ, that both Prime Minister and Union Home Minister have assured
ਟੂ ਡੂ ਅਵੇ ਵਿਦ ਦਾ ਬਲੈਕ ਲਿਸਟ। ਉਹਨਾਂ ਨੇ ਕਿਹਾ ਜੀ ਕਿ ਪ੍ਰਧਾਨ ਮੰਤਰੀ ਨੇ ਵੀ ਔਰ ਗ੍ਰਹਿ ਮੰਤਰੀ ਨੇ ਵੀ ਕਿਹਾ ਜੀ ਅਸੀਂ ਇਹ ਕਾਲੀਆਂ ਸੂਚੀਆਂ ਖਤਮ ਕਰ ਦੇਵਾਂਗੇ। ਜੀ ਇਟ ਕਲੇਮਡ ਦਾ ਇਸ਼ੂਜ਼ ਆਫ ਰਿਲੀਜ਼ ਆਫ ਸਿੱਖ ਪ੍ਰਿਜ਼ਨਰਸ ਐਂਡ ਬਲੈਕ ਲਿਸਟ ਹੈਡ ਆਲਸੋ ਬੀਨ ਟੇਕਨ ਅਪ ਵਿਦ ਦਾ ਬੀਜੇਪੀ ਪ੍ਰੈਜ਼ੀਡੈਂਟ ਅਮਿਤ ਸ਼ਾਹ। ਹੁਣ ਉਹਨਾਂ ਨੇ ਕਿਹਾ ਜੀ ਕਿ ਅਮਿਤ ਸ਼ਾਹ ਨੇ ਵੀ ਨਾਲ ਵੀ ਅਸੀਂ ਜਿਹੜਾ ਹੋਮ ਮਿਨਿਸਟਰ ਹੈ ਉਹਦੇ ਨਾਲ ਵੀ ਅਸੀਂ ਨਾ ਜਿਹੜਾ ਬੀਜੇਪੀ ਪ੍ਰੈਜ਼ੀਡੈਂਟ ਹੈ ਉਸ ਦੇ ਨਾਲ ਵੀ ਅਸੀਂ ਇਸ ਇਸ਼ੂ ਨੂੰ ਲਿਆ। ਹੁਣ ਇਹ ਐਗਜ਼ੈਕਟ ਕੋਟ ਹੈ। ਆਫਟਰ ਦਾ ਰਿਲੀਜ਼ ਆਫ ਸਿੱਖ ਪ੍ਰਿਜ਼ਨਰ Varyam Singh from Bareilly jail in December last year, for whose release Union Home Minister Rajnath Singh had given a green signal, we took up the case of Lal Singh, who is in Nabha jail, and cases of other prisoners who have served their sentences for release. ਉਹਨਾਂ ਨੇ ਕਿਹਾ ਜੀ ਅਸੀਂ ਵਰਿਆਮ ਸਿੰਘ ਦਾ ਕੇਸ ਜਿਹੜਾ ਬਰੇਲੀ ਜੇਲ੍ਹ ਚੋਂ ਜਿਹਨੂੰ ਛੱਡਿਆ ਗਿਆ ਦਸੰਬਰ ਦੇ ਮਹੀਨੇ ਯੂਨੀਅਨ ਹੋਮ ਮਿਨਿਸਟਰ ਰਾਜਨਾਥ ਸਿੰਘ ਨਾਲ ਅਸੀਂ ਲਿਆ ਸੀ, ਉਹਨੇ ਹਰੀ ਝੰਡੀ ਦਿੱਤੀ ਤਾਂ ਹੀ ਉਹ ਰਿਲੀਜ਼ ਹੋਇਆ। ਹੁਣ ਅਸੀਂ ਲਾਲ ਸਿੰਘ ਦਾ ਕੇਸ ਜਿਹੜਾ ਕਿ ਨਾਭਾ ਜੇਲ੍ਹ 'ਚ ਹੈ ਔਰ ਦੂਸਰੇ ਸਿਆਸੀ ਕੈਦੀਆਂ ਦੇ ਕੇਸ ਤੇ ਕੰਮ ਕਰ ਰਹੇ ਹਾਂ। ਰਿਵੀਲਡ ਸਿੱਖ ਸੰਗਤ ਜਨਰਲ ਸੈਕਟਰੀ ਐਂਡ ਸਪੋਕਸਪਰਸਨ ਅਵਤਾਰ ਸਿੰਘ ਸ਼ਾਸਤਰੀ। ਇਹ ਮੈਂ ਦੱਸ ਚੁੱਕਾ ਅਵਤਾਰ ਸਿੰਘ ਸ਼ਾਸਤਰੀ ਕੌਣ ਹੈ। ਰਾਸ਼ਟਰੀ ਸਿੱਖ ਸੰਗਤ ਹੈਜ਼ ਆਲਸੋ ਕਲੇਮਡ that both Prime Minister and Union Home Minister have assured to do away with the blacklist। ਉਹਨਾਂ ਨੇ ਕਿਹਾ ਜੀ ਦੋਨਾਂ ਨੇ ਹੀ ਸਾਨੂੰ ਇਹ ਭਰੋਸਾ ਦਿੱਤਾ ਹੈ, ਪ੍ਰਾਈਮ ਮਿਨਿਸਟਰ ਨੇ ਵੀ ਔਰ ਗ੍ਰਹਿ ਮੰਤਰੀ ਨੇ ਵੀ, ਕਿ ਅਸੀਂ ਕਾਲੀਆਂ ਲਿਸਟਾਂ ਖਤਮ ਕਰ ਦੇਵਾਂਗੇ। ਇਟ ਕਲੇਮਡ the issues of release of Sikh prisoners and blacklist had also been taken up with BJP President Amit Shah। ਇਹ ਰਿਪੀਟ ਹੈ ਪਹਿਲੀ ਖਬਰ ਦਾ। After the release of Sikh prisoner Varyam Singh from Bareilly jail in December last year, for whose release Union Home Minister Rajnath Singh had given a green signal, we took up the case of Lal Singh, who is in Nabha jail, and cases of other prisoners। ਇਹ ਵੀ repeat ਹੈ। He said the issue of blacklist had also been taken up with the External Affairs Minister Sushma Swaraj, while the Sikh Sangat had also written to National Security Advisor Ajit Doval on the matter। ਇਹ ਦੇਖ ਲਓ ਹੁਣ ਲਿੰਕ ਕਿੱਥੇ ਜੁੜਦਾ ਹੈ ਜਾ ਕੇ। ਰਾਸ਼ਟਰੀ ਸਿੱਖ ਸੰਗਤ ਨੇ ਕਿਹਾ ਜੀ ਅਸੀਂ ਜਿਹੜੀ ਵਿਦੇਸ਼ ਮੰਤਰੀ ਹੈ ਸੁਸ਼ਮਾ ਸਵਰਾਜ ਉਹਦੇ ਨਾਲ ਵੀ ਇਸ ਗੱਲਬਾਤ ਨੂੰ ਲਿਆ ਔਰ ਅਜੀਤ ਡੋਵਲ ਜਿਹੜਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਹੈ ਉਹਦੇ ਨਾਲ ਵੀ ਅਸੀਂ ਉਹਨੂੰ ਵੀ ਲਿਖਿਆ। ਸ਼ਾਸਤਰੀ claimed that both Sangh and Sangat had been working on Sikh issues for the last decade and a half। ਇਹਨਾਂ ਦੋਨਾਂ ਨੇ ਕਲੇਮ ਕੀਤਾ ਕਿ ਆਰਐਸਐਸ ਔਰ ਰਾਸ਼ਟਰੀ ਸਿੱਖ ਸੰਗਤ ਪਿਛਲੇ 15 ਸਾਲਾਂ ਤੋਂ ਇਸ ਸਿੱਖ ਮੁੱਦਿਆਂ ਦੇ ਉੱਤੇ ਕੰਮ ਕਰ ਰਹੇ। ਇਟ ਵਾਜ਼ ਆਵਰ ਦੈਨ ਪੰਜਾਬ ਯੂਨਿਟ ਪ੍ਰੈਜ਼ੀਡੈਂਟ ਲੇਟ ਰੁਲਦਾ ਸਿੰਘ who had taken up these issues during Atal Bihari Vajpayee's government and was able to break ice between Sangh and Sikh seminary ਦਮਦਮੀ ਟਕਸਾਲ। ਆ ਦੇਖ ਲਓ ਕਿ ਵੀ ਇਹ ਸਬੂਤ ਨੇ। ਜਦੋਂ ਅਸੀਂ ਪਰਸੋਂ ਗੱਲ ਕੀਤੀ ਸੀਗਾ ਸਾਡੇ ਕੋਲ ਸਬੂਤ ਤਾਂ ਨਹੀਂ ਨੇ ਜੀ, ਪਰ ਪੁਆਇੰਟ ਆਊਟ ਹੁਣ ਇਹ ਕਹਿ ਰਿਹਾ ਕਿ ਜੀ ਅਸੀਂ 15 ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ। ਸਾਡੇ ਪ੍ਰੈਜ਼ੀਡੈਂਟ ਰੁਲਦਾ ਸਿੰਘ ਨੇ ਜਿਹਨੂੰ ਬਾਅਦ ਕਿਸੇ ਨੇ ਰੋਲ ਦਿੱਤਾ ਹੈ, ਉਹ ਅਟਲ ਬਿਹਾਰੀ ਵਾਜਪਾਈ ਗਵਰਨਮੈਂਟ ਦੇ ਵੇਲੇ ਉਹਨੇ ਸੰਘ ਔਰ ਸਿੱਖ ਜਿਹੜੀ ਪ੍ਰਚਾਰਕ ਸੰਸਥਾ ਹੈ ਦਮਦਮੀ ਟਕਸਾਲ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰਾਈ ਸੀ। ਹੀ ਈਵਨ ਅਰੇਂਜਡ ਏ ਮੀਟਿੰਗ ਬਿਟਵੀਨ ਸੰਘ ਚੀਫ KC Sudarshan and the then Taksal chief Baba Thakar Singh at the Sikh seminary's headquarters at Chowk Mehta, he said। ਉਹਨੇ ਕਿਹਾ ਜੀ ਰੁਲਦੇ ਨੇ ਈਵਨ ਉਸ ਵੇਲੇ ਜਿਹੜਾ ਆਰਐਸਐਸ ਦਾ ਮੁਖੀ ਸੀ ਸੁਦਰਸ਼ਨ ਜੀ, ਹੁਣ ਤਾਂ ਮੋਹਨ ਭਾਗਵਤ ਹੈ, ਸੁਦਰਸ਼ਨ ਦੀ ਔਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕਰ ਸਿੰਘ ਦੀ ਚੌਂਕ ਮਹਿਤੇ ਇਹਦਾ ਮਤਲਬ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮੀਟਿੰਗ ਵੀ ਕਰਵਾਈ ਸੀ। He said the Rashtriya Sikh Sangat also raised the matter of non-inclusion of Sikh regiment in Republic Day parade, this time with Union Defence Minister Manoj Parrikar। ਕਹਿੰਦੇ ਅਸੀਂ ਇਹ ਇਸ਼ੂ ਵੀ ਚੁੱਕਿਆ ਮਨੋਹਰ ਪਾਰੇਕਰ ਨਾਲ ਡਿਫੈਂਸ ਮਿਨਿਸਟਰ ਨਾਲ ਜੀ ਕਿਉਂ ਨਹੀਂ ਸਿੱਖ ਰੈਜੀਮੈਂਟ ਸ਼ਾਮਲ ਹੋਈ। who clarified that there was no design behind it। ਇਹ ਮਨੋਹਰ ਪਾਰੇਕਰ ਨੇ ਕਿਹਾ ਜੀ ਇਹਦੇ ਪਿੱਛੇ ਸਾਡੀ ਕੋਈ ਮੰਦ ਚੇਸ਼ਟਾ ਨਹੀਂ ਸੀ and everything happened according to the roster। ਕਿ ਜੀ ਰੂਟੀਨ ਦੇ ਮੁਤਾਬਕ ਹੀ ਸਭ ਕੰਮ ਹੋਇਆ। ਸੋ ਹੁਣ ਜਦੋਂ ਕਹਿੰਦੇ ਨੇ ਕਿ ਤੱਥ ਮੂੰਹੋਂ ਬੋਲਦੇ ਨੇ, ਹੁਣ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਜੋ ਕੰਮ ਰੁਲਦੇ ਨੇ 15 ਸਾਲ ਪਹਿਲਾਂ ਕੀਤਾ ਜਿਸ ਤਰੀਕੇ ਨਾਲ ਘੁਸਪੈਠ ਕੀਤੀ ਔਰ ਅਸੀਂ ਉਸ ਸੈਗਮੈਂਟ ਜਿਹਦਾ ਜ਼ਿਕਰ ਕੀਤਾ ਸੀ 15 ਸਾਲ ਬਾਅਦ ਹੁਣ ਇਹ ਰੁਲਦੇ ਦਾ ਕੰਮ ਅਵਤਾਰ ਸਿੰਘ ਸ਼ਾਸਤਰੀ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁਨ ਉਵੇਂ ਹੀ ਕਰ ਰਹੇ ਨੇ ਔਰ ਡਾਕਟਰ ਰਾਏ
ਇਹਨਾਂ ਦਾ ਜਿਹੜਾ ਹੈ ਉਹ ਏਜੰਟ ਹੈ, ਜਿਹੜਾ ਕਿ ਇਹ ਕਲੇਮ ਕਰਦਾ ਹੈ ਕਿ ਜੀ ਦੇਖੋ ਬਾਹਰਲੇ ਸਿੱਖ ਜਿਹੜੇ ਨੇ ਉਹਨਾਂ ਦੀ ਗੱਲਬਾਤ 31 ਸਾਲ ਬਾਅਦ ਆਈਸ ਬ੍ਰੇਕ ਹੋਈ, ਔਰ ਹੁਣ ਅਸੀਂ ਕਿੱਧਰ ਨੂੰ ਜਾਵਾਂਗੇ। ਜੀ ਤੇ ਜੇ ਅਜੇ ਵੀ ਸਾਡੀ ਕੌਮ ਨੂੰ ਇਹ ਸਮਝ ਨਹੀਂ ਹੈ ਜਾਂ ਨਹੀਂ ਆਏਗੀ ਕਿ ਦੋਸਤ ਕੌਣ ਹੈ, ਦੁਸ਼ਮਣ ਕੌਣ ਹੈ, ਕਿਵੇਂ ਏਜੰਸੀਆਂ ਕੰਮ ਕਰਦੀਆਂ ਨੇ। ਅਜੀਤ ਡੋਵਲ ਨੂੰ ਤਾਂ ਇਵੇਂ ਡਾਕਟਰ ਰਾਏ ਮੈਂਸ਼ਨ ਕਰਦਾ ਜਿਵੇਂ ਉਹਦੇ ਨਾਲ ਉਹ ਗੁੱਲੀ ਡੰਡਾ ਖੇਡਦਾ ਰਿਹਾ ਹੈ ਤੇ ਬੜਾ ਕੋਈ ਇਨੋਸੈਂਟ ਜਿਹਾ ਬੰਦਾ, ਕਹਿੰਦੇ ਨੇ ਜੀ ਅਸੀਂ ਬਿਲਕੁਲ ਤੁਹਾਡੀਆਂ ਬਲੈਕ ਲਿਸਟਾਂ, ਬਾਹਰਲੀਆਂ ਐਮਬੈਸੀਆਂ ਤੁਹਾਡੇ ਆ ਹੈ ਅਸਲੀ ਤਾਕਤ ਜਿਹੜੀ ਰਾਸ਼ਟਰੀ ਸਿੱਖ ਸੰਗਤ RSS ਦੇ ਨਾਲ ਮਿਲ ਕੇ। ਜੀ ਤੇ RSS ਵਾਲੇ ਸਾਡੇ ਮਾਮੇ ਲੱਗਦੇ ਨੇ, ਕਿਉਂਕਿ ਉਹ ਇਹ ਸਮਝਦੇ ਨੇ ਕਿ ਅਲਟੀਮੇਟਲੀ ਖਾਲਿਸਤਾਨ ਦੀ ਲਹਿਰ ਨੂੰ ਡਿਸਟਰੋਏ ਕਰੋ। ਇਹ ਬਹਾਨੇ ਦੇ ਨਾਲ ਬਲੈਕ ਲਿਸਟਾਂ ਦੇ ਇਧਰ ਉਧਰ, ਜੇ ਏਡਾ ਹੀ RSS ਐਕਟਿਵ ਹੈ ਜਾਂ ਏਡਾ ਹੀ ਡਾਕਟਰ ਰਾਏ ਨੂੰ ਹੇਜ ਹੈ ਕਿ ਵੀ ਇਹ ਬਹੁਤ ਸਾਡੇ ਲਈ ਬ੍ਰੇਕ ਥਰੂ ਹੈ, ਤੇ ਫਿਰ ਪਰਮਜੀਤ ਸਿੰਘ ਪੰਮੇ ਦਾ ਨਾਂ ਜਿੱਥੇ ਜਿੱਥੇ ਮੋਦੀ ਗਿਆ, ਤੁਸੀਂ ਕਿਹੜੀਆਂ ਬਲੈਕ ਲਿਸਟਾਂ ਦੀ ਗੱਲ ਕਰਦੇ ਹੋ? 200 ਤੋਂ ਜ਼ਿਆਦਾ ਬੰਦਿਆਂ ਦਾ ਨਾਂ ਤਾਂ ਇਸ ਸਰਕਾਰ ਨੇ ਦਿੱਤਾ ਹੈ। ਪਹਿਲੇ ਕਿਹੜੇ ਤੁਹਾਡੇ ਜਾਂ ਤੁਹਾਡੀ ਹਰ ਐਮਬੈਸੀ, ਹਰ ਕੌਂਸੂਲੇਟ ਬਲੈਕ ਲਿਸਟਾਂ ਬਣਾ ਰਹੇ? ਸੋ ਅਸੀਂ ਸਮਝਦੇ ਹਾਂ ਕਿ ਵੀ ਰੈਕਡ ਹੈਜ਼ ਬੀਨ ਸੈਟ ਸਟ੍ਰੇਟ, ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ। ਔਰ ਹੁਣ ਇਹ ਕੌਮ ਨੇ ਦੇਖਣਾ ਕਿ ਉਹਨੇ ਕਿਵੇਂ ਇਹਨਾਂ ਟੌਂਟ ਬਟੌਂਟਾਂ ਦੇ ਨਾਲ, ਔਰ ਇਹਨਾਂ ਉਹਦੇ ਲਈ ਇੱਕ ਸ਼ਬਦ ਮੈਂ ਹੋਰ ਇਸਤੇਮਾਲ ਕਰਦਾ ਹੁੰਦਾ, ਔਰ ਮੈਨੂੰ ਟੋਰਾਂਟੋ ਤੋਂ ਸਾਡੇ ਇੱਕ ਵੀਰ ਨੇ ਉਹ ਕਹਿਣਗੇ ਜੀ 2 ਸ਼ਬਦ ਤੁਹਾਡੇ ਟ੍ਰੇਡਮਾਰਕ ਨੇ ਪਰ ਇੱਥੇ ਵੀ ਬੜੇ ਪਪੂਲਰ ਹੋ ਗਏ। ਮੈਂ ਕਿਹਾ ਕਿਹੜੇ? ਇੱਕ ਤਾਂ ਕਹਿੰਦੇ ਜੀ ਟੌਂਟ ਬਟੌਂਟ ਤੇ ਦੂਸਰਾ ਮੈਂ ਕਿਹਾ ਕਹਿੰਦੇ ਜੀ ਦੁਮ ਛੱਲਾ। ਸੋ ਹੁਣ ਇਹ ਕੌਮ ਨੇ ਦੇਖਣਾ ਵੀ ਇਹ ਕਿਹੜੇ ਟੌਂਟ ਬਟੌਂਟ ਨੇ, ਕਿਹੜੇ ਦੁਮ ਛੱਲੇ ਨੇ, ਤੇ ਇਹਨਾਂ ਦੇ ਨਾਲ ਕਿਵੇਂ ਡੀਲ ਕਰਨਾ। ਜੀ ਡਾਕਟਰ ਸਾਹਿਬ।